ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜਿਨ੍ਹਾਂ ਦਾ ਦੇਹਾਂਤ ਹੋ ਗਿਆ, ਉਹ ਆਰਥਿਕਤਾ ਦੇ ਵੀ ਵੱਡੇ ਡਾਕਟਰ ਸਨ, ਡਾਕਟਰ ਮਨਮੋਹਨ ਸਿੰਘ। ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਸੂਝ-ਬੂਝ ਤੇ ਉਹਨਾਂ ਦੀ ਸਿਆਣਪ, ਉਹਦਾ ਲਾਹਾ ਦੁਨੀਆ ਨੇ ਵੀ ਲਿਆ, ਭਾਰਤ ਨੇ ਵੀ ਲਿਆ ਤੇ ਉਹਨਾਂ ਨੇ ਆਪਣੀ ਕਾਬਲੀਅਤ ਮਨਵਾਈ ਵੀ ਹੈ। ਡਾਕਟਰ ਮਨਮੋਹਨ ਸਿੰਘ ਹੋਰੀ ਜਿਹੜੇ ਸਾਂਝੇ ਪੰਜਾਬ 'ਚ ਜਨਮੇ ਸੀਗੇ, ਜਿਹੜਾ ਹੁਣ ਉਸ ਪਾਸੇ ਰਹਿ ਗਿਆ, ਤੇ ਉਧਰੋਂ ਇੱਧਰ ਆ ਕੇ ਮਤਲਬ ਉਹਨਾਂ ਦਾ ਪ੍ਰਧਾਨ ਮੰਤਰੀ ਬਣਨਾ, ਇਹ ਇੱਕ ਸੰਘਰਸ਼ ਦੀ ਕਹਾਣੀ ਦਾ ਸਿਖਰ ਵੀ ਹੈ। ਉਹਨਾਂ ਦੇ ਉਸ ਜਿਹੜੇ ਸਕੂਲ 'ਚੋਂ ਪੜ੍ਹਦੇ ਸੀਗੇ, ਮਤਲਬ ਬਚਪਨ 'ਚ ਜਿਹੜਾ ਪ੍ਰਾਇਮਰੀ ਸਕੂਲ ਆਪਾਂ ਕਹਿੰਦੇ ਆ, ਉਸ ਸਕੂਲ ਦਾ ਨਾਮ ਉਹਨਾਂ ਨੇ ਜਦੋਂ ਪ੍ਰਧਾਨ ਮੰਤਰੀ ਬਣੇ ਸੀ ਤਾਂ ਪਾਕਿਸਤਾਨ ਪੰਜਾਬ ਨੇ, ਪਾਕਿਸਤਾਨ ਸਰਕਾਰ ਨੇ ਉਸ ਦਾ ਨਾਮ ਇਹਨਾਂ ਦੇ ਨਾਮ ਤੇ ਸਰਦਾਰ ਜੀ ਸਕੂਲ, ਮਤਲਬ ਡਾਕਟਰ ਮਨਮੋਹਨ ਸਿੰਘ ਸਕੂਲ, ਉਸ ਨਾਂ ਤੇ ਰੱਖਿਆ। ਸੋ ਇਹ ਵੀ ਮਤਲਬ ਉਹਨਾਂ ਦੇ ਯਾਦਾਂ 'ਚ ਰਿਹਾ। ਤੇ ਉਹਨਾਂ ਦੇ ਨਾਲ ਦੇ ਪੜ੍ਹੇ ਵੀ ਉਹਨਾਂ ਨੂੰ ਜਦੋਂ ਮਿਲਦੇ ਸੀ ਤਾਂ ਮਤਲਬ ਖਾਸ ਕਰ ਚੰਡੀਗੜ੍ਹ, ਜਿਵੇਂ ਇਹਨਾਂ ਦਾ ਇੱਥੇ ਕਾਲਜ ਹੋਇਆ, ਤੇ ਉਹ ਕਹਿੰਦੇ ਕਿ ਇਹ ਬੰਦੇ ਦੀ ਸਾਦਗੀ ਹੈ ਕਿ ਇੰਨੇ ਸਾਲਾਂ ਬਾਅਦ ਵੀ ਉਹ ਸਾਡੇ ਨਾਵਾਂ ਤੋਂ ਵੀ ਯਾਦ ਸੀਗਾ, ਸਾਨੂੰ ਰੱਖ ਰਿਹਾ ਸੀਗਾ। ਸੋ ਇਹ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਰਿਹਾ। ਸੋ ਡਾਕਟਰ ਮਨਮੋਹਨ ਸਿੰਘ ਹੋਰੀ 26 ਸਤੰਬਰ ਨੂੰ ਜਨਮਦੇ ਨੇ ਤੇ 26 ਦਸੰਬਰ ਨੂੰ ਉਹਨਾਂ ਦਾ ਤਾਰੀਖ ਸੇਮ ਹੈ। 1932 ਤੋਂ ਲੈ ਕੇ 2024 ਤੱਕ 92 ਸਾਲਾਂ ਦਾ ਸਫ਼ਰ। ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਕਾਂਗਰਸ ਪਾਰਟੀ ਦੇ ਨਾਲ ਤੁਰਦਿਆਂ ਵਿੱਤ ਮੰਤਰੀ, ਫਿਰ ਪ੍ਰਧਾਨ ਮੰਤਰੀ ਦਾ ਸਫ਼ਰ ਤੈਅ ਕੀਤਾ। ਕਾਂਗਰਸ ਪਾਰਟੀ ਸਾਡੇ ਲਈ ਕਈ ਸਵਾਲਾਂ ਦੇ ਘੇਰੇ 'ਚ ਰਹੀ ਆ, ਉਸ ਨੂੰ ਨਾ ਮਾਫ ਕੀਤਾ ਜਾ ਸਕਦਾ, ਨਾ ਉਸ ਦਾ ਇਸ ਗੱਲ ਦੇ ਲਈ ਕਦੇ ਉਸ ਪਹਿਲੂ ਤੇ ਗੱਲ ਆ ਸਕਦੀ ਹੈ, ਚਾਹੇ ਉਹ ਦਰਬਾਰ ਸਾਹਿਬ ਦੇ ਹਮਲੇ ਦੀ ਗੱਲ ਹੋਵੇ, ਚਾਹੇ ਸਿੱਖ ਕਤਲੇਆਮ ਦਾ ਪਹਿਲੂ ਹੋਵੇ। ਪਰ ਉਹ ਅਜਿਹੀ ਪਾਰਟੀ 'ਚ ਰਹਿੰਦਿਆਂ ਆਪਣੀ ਦਿੱਖ ਨੂੰ ਕਾਇਮ ਰੱਖਣਾ, ਆਪਣੀ ਇਮਾਨਦਾਰੀ ਨੂੰ ਕਾਇਮ ਰੱਖਣਾ ਔਰ ਆਪਣੇ ਸਤਿਕਾਰ ਨੂੰ ਕਾਇਮ ਰੱਖਣਾ, ਇਹ ਉਹਨਾਂ ਦੀ ਕਾਬਲੀਅਤ ਦਾ ਇੱਕ ਹਿੱਸਾ ਹੈ ਕਿ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਰਾਜਨੀਤਿਕ ਖੇਤਰ ਦੇ ਵਿੱਚ ਅਜਿਹੀ ਪਾਰਟੀ ਨਾਲ ਤੁਰਦਿਆਂ ਹੋਇਆਂ ਵੀ ਆਪਣੇ ਕੱਪੜਿਆਂ ਨੂੰ ਦਾਗ ਨਹੀਂ ਕੋਈ ਲੱਗਣ ਦਿੱਤਾ। ਇਹ ਉਹਨਾਂ ਦੀ ਮਕਬੂਲੀਅਤ ਦਾ ਵੀ, ਉਹਨਾਂ ਦੀ ਸਮਝ ਦਾ ਵੀ ਇੱਕ ਪ੍ਰਦਰਸ਼ਨ ਹੈ। ਜਿੱਥੋਂ ਤੱਕ ਆਰਥਿਕ ਸੁਧਾਰਾਂ ਦੀ ਗੱਲ ਹੈ ਕਿ ਉਹ ਇਕਨੋਮਿਕਲੀ ਮਾਹਰ ਸੀਗੇ, ਆਰਥਿਕਤਾ ਦੇ ਮਾਹਰ ਸੀਗੇ, ਇਸ ਲਈ ਉਸ ਪੱਖ ਉਹਨਾਂ ਦਾ ਹਮੇਸ਼ਾ ਮਜ਼ਬੂਤ ਰਿਹਾ। ਜਦੋਂ ਦੁਨੀਆ ਦੇ ਵਿੱਚ ਆਰਥਿਕ ਮੰਦੀ ਆਈ ਤਦ ਵੀ ਉਹ ਚੋਂ ਭਾਰਤ ਨੂੰ ਕੱਢ ਕੇ ਲਿਜਾਣ ਚੋਂ ਕਾਮਯਾਬ ਹੋਏ। ਔਰ ਉਹ ਇਸ ਨੋਟਬੰਦੀ ਦੇ ਹਵਾਲੇ ਨਾਲ ਵੀ ਉਹ ਪਹਿਲਾਂ ਇਹ ਚੇਤਨ ਕਰਦੇ ਰਹੇ ਕਿ ਇਹ ਸਹੀ ਨਹੀਂ ਹੋਏਗਾ, ਦੇਸ਼ ਲਈ ਖਤਰਨਾਕ ਹੋਏਗਾ। ਫਿਰ ਉਹ ਨੋਟਬੰਦੀ ਦੀਆਂ ਕਰਤੂਤਾਂ ਨੂੰ ਲੁਕਾਉਣ ਲਈ ਹੁਣ ਵਾਲੀ ਸਰਕਾਰ ਨੇ ਬਹੁਤ ਕੁਝ ਕੀਤਾ ਤਾਂ ਕਿ ਉਹ ਗੱਲ ਨਾ ਉੱਭਰ ਸਕੇ। ਸੋ ਡਾਕਟਰ ਮਨਮੋਹਨ ਸਿੰਘ ਹੋਰੀ ਪੰਜਾਬ ਨਾਲ ਵੀ ਉਹਨਾਂ ਦਾ ਵਾਬਸਤਾ ਰਿਹਾ। ਬੇਸ਼ੱਕ ਰਾਜਨੀਤਿਕ ਤੌਰ ਤੇ ਪੰਜਾਬ ਨੇ ਉਹਨਾਂ ਨੂੰ ਉਹ ਸਾਥ ਨਹੀਂ ਦਿੱਤਾ ਜਿਹਦੀ ਉਹ ਉਮੀਦ ਕਰਦੇ ਸੀ ਕਿ ਮੈਨੂੰ ਇੱਥੋਂ ਮਿਲੇਗਾ, ਪਰ ਉਸ ਦੇ ਬਾਵਜੂਦ ਵੀ ਉਹਨਾਂ ਕੋਲ ਜਦੋਂ ਵੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਜਿਹੜੇ ਹੁਣ ਇਸ ਦੁਨੀਆ 'ਚ ਨਹੀਂ ਰਹੇ, ਉਹ ਜਿੰਨੀ ਵਾਰ ਵੀ ਕੋਈ ਪ੍ਰੋਜੈਕਟ ਲੈ ਕੇ ਗਏ ਨੇ ਮਨਮੋਹਨ ਸਿੰਘ ਤੋਂ ਮਨਜ਼ੂਰ ਕਰਾ ਕੇ ਹੀ ਮੁੜੇ ਨੇ, ਮਨਮੋਹਨ ਸਿੰਘ ਨੂੰ ਹਾਮੀ ਭਰ ਕੇ ਹੀ ਮੋੜੀ ਹੈ। ਦੂਸਰਾ, ਇਹਦੇ ਉਲਟ ਜਿਹੜੀ ਸਰਕਾਰ 'ਚ ਉਹ ਭਾਈਵਾਲ ਸੀ ਬੀਜੇਪੀ ਦੀ, ਮੋਦੀ ਕੋਲ ਜਦ ਵੀ ਗਏ ਨੇ ਉਹਨਾਂ ਨੇ ਬਿਨਾਂ ਚੀਨੀ ਵਾਲਾ ਮਤਲਬ ਚਾਹ ਦਾ ਕੱਪ ਫੜਾਇਆ ਤੇ ਗੁਲਦਸਤਾ ਲਿਆ ਤੇ ਤੋੜ ਤੇ। ਸੋ ਉੱਥੋਂ ਕਦੇ ਕੁਝ ਮਿਲਿਆ ਨਹੀਂ। ਇਹ ਵੀ ਇੱਕ ਫਰਕ ਹੈਗਾ। ਸੋ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਜੇਕਰ ਆਪਾਂ ਮੁਲਕ ਦੇ ਹਵਾਲੇ ਨਾਲ ਦੇਣ ਦੇਖੀਏ ਤਾਂ ਉਹਦੇ ਵਿੱਚ ਆਧਾਰ ਕਾਰਡ ਵਰਗੀ ਯੋਜਨਾ ਉਹ ਲੈ ਕੇ ਆਏ। ਉਸ ਦੇ ਬਾਅਦ ਫਿਰ RTI ਸੂਚਨਾ ਅਧਿਕਾਰ ਜਿਹੜਾ ਹੈਗਾ ਉਹ ਇਹਨਾਂ ਦੀ ਦੇਣ ਹੈ। ਇਹਦੇ ਨਾਲ ਨਰੇਗਾ, ਚਾਹੇ ਨਰੇਗਾ 'ਚ ਅਜੇ ਵੀ ਕਈ ਖਾਮੀਆਂ, ਕਈ ਉਹਨੂੰ ਪੂਰਾ ਕਰਨ ਦੀ ਲੋੜ ਹੈ, ਪਰ ਪਿੰਡਾਂ ਦੇ ਵਿੱਚ ਰੁਜ਼ਗਾਰ ਦਾ ਰਾਹ ਖੋਲ੍ਹਣ ਵਾਲੇ ਤੇ ਉਸ ਨਰੇਗਾ ਵਰਗੀ ਯੋਜਨਾ ਇਹ ਲੈ ਕੇ ਆਏ। ਤੇ ਜੇ ਮੈਂ ਪੰਜਾਬ ਦੇ ਹਵਾਲੇ ਨਾਲ ਵੀ ਦੇਖਾਂ ਤਾਂ ਪੰਜਾਬ ਦੇ ਵਿੱਚ ਵੱਡੇ ਇਹਨਾਂ ਦਾ ਯੋਗਦਾਨ ਰਿਹਾ, ਚਾਹੇ ਉਹ ਮਤਲਬ ਸਿੱਧੇ ਰੂਪ 'ਚ ਜੇਕਰ ਆਪਾਂ ਦੇਖੀਏ, ਗੁਜਰਾਲ ਸਾਹਿਬ ਤੇ ਮਨਮੋਹਨ ਸਿੰਘ ਦੋ ਅਜਿਹੇ ਪ੍ਰਧਾਨ ਮੰਤਰੀ ਨੇ ਜਿਹੜੇ ਸਾਡੇ ਪੰਜਾਬੀ ਭਾਈਚਾਰੇ 'ਚੋਂ ਆਉਂਦੇ ਨੇ, ਪਰ ਸਿੱਖ ਭਾਈਚਾਰੇ 'ਚੋਂ ਭਾਰਤ ਦੇ ਇਕਲੌਤੇ ਪ੍ਰਧਾਨ ਮੰਤਰੀ ਨੇ ਡਾਕਟਰ ਮਨਮੋਹਨ ਸਿੰਘ ਉਹਨਾਂ ਨੂੰ ਜਿਹੜੇ ਬਣੇ। ਸੋ ਪੰਜਾਬ ਦਾ ਜਿਹੜਾ ਕਰਜ਼ਾ ਸੀਗਾ, ਉਹ ਕਰਜ਼ੇ ਦੇ ਵਿੱਚ ਜੇ ਸ਼ੁਰੂਆਤ ਗੁਜਰਾਲ ਸਾਹਿਬ ਨੇ ਕੀਤੀ ਤਾਂ ਉਹ 'ਚ ਯੋਗਦਾਨ ਵੱਡਾ ਮਨਮੋਹਨ ਸਿੰਘ ਹੋਰਾਂ ਨੇ ਪਾਇਆ ਉਹਨੂੰ ਮਾਫ ਕਰਨ ਦਾ। ਪਰ ਉਹ ਕਰਜ਼ਾ ਜਿਹੜਾ ਲਗਭਗ ਕਾਫੀ ਹੱਦ ਤੱਕ ਗੁਜਰਾਲ ਸਾਹਿਬ ਉਹਨਾਂ ਨੇ, ਮਨਮੋਹਨ ਜੀ ਹੋਰਾਂ ਨੇ ਮਾਫ ਕੀਤਾ। ਅੱਜ ਜਿਹੜਾ ਕਰਜ਼ਾ ਇਹ ਇਹਨਾਂ ਦੀਆਂ ਆਪਣੀਆਂ ਗਲਤੀਆਂ ਨਲਾਇਕੀਆਂ ਵਾਲਾ ਕਰਜ਼ਾ, ਇਹ ਰਾਜਨੀਤਿਕ ਚਾਲਾਂ ਵਾਲਾ ਕਰਜ਼ਾ। ਸੋ ਵੈਸੇ ਤਾਂ ਉਹ ਕਰਜ਼ਾ ਵੀ ਸਭ ਤੋਂ ਵਸੂਲਣਾ ਗਲਤ ਹੈ ਨਾ, ਜਿਹੜਾ ਉਸ ਸਮੇਂ ਦਾ ਕਿ ਜਿਹਾਂ ਸਿਕਿਉਰਟੀਆਂ ਦੇ ਨਾਤੇ, ਤੇ ਪਰ ਉਹਨੂੰ ਲਾਉਣ ਦੇ ਵਿੱਚ ਵੀ ਮਤਲਬ ਕਿ ਉਹਨਾਂ ਨੂੰ ਕੁਝ ਮਾਫ ਕਰਨ 'ਚ ਵੀ ਮਨਮੋਹਨ ਸਿੰਘ ਔਰ ਗੁਜਰਾਲ ਸਾਹਿਬ ਦਾ ਯੋਗਦਾਨ ਰਿਹਾ। ਉਸ ਤੋਂ ਬਿਨਾਂ ਵੀ ਜੇਕਰ ਮੈਂ ਗੱਲ ਕਰਾਂ ਤਾਂ ਅੰਮ੍ਰਿਤਸਰ ਕਲਕੱਤਾ ਜਿਹੜਾ ਮਤਲਬ ਕਿ ਕੋਰੀਡੋਰ ਹੈ ਉਹ ਇਹਨਾਂ ਦੀ ਦੇਣ ਹੈ। ਬਠਿੰਡਾ ਦੇ ਵਿੱਚ ਜਿਹੜੀ ਰਿਫਾਈਨਰੀ ਆ ਰਾਮਾ ਮੰਡੀ ਲੱਗੀ ਹੋਈ ਉਹ ਇਹਨਾਂ ਦੀ ਦੇਣ ਹੈ। ਰੋਪੜ ਦੀ IIT ਇਹਨਾਂ ਦੀ ਦੇਣ ਹੈ।
ਪਟਿਆਲਾ 'ਚ ਨੈਸ਼ਨਲ ਲਾਅ ਯੂਨੀਵਰਸਿਟੀ ਇਹਨਾਂ ਦੀ ਦੇਣ ਹੈ। ਸੋ ਸ਼ਹੀਦ ਭਗਤ ਸਿੰਘ ਹੋਰਾਂ ਦੇ ਸਮਾਰਕ ਬਣਾਉਣ 'ਚ ਵੱਡਾ ਯੋਗਦਾਨ ਹੈ। ਸੋ ਇਸੇ ਤਰ੍ਹਾਂ ਜਦੋਂ ਮਤਲਬ ਤੀਜੀ ਸ਼ਤਾਬਦੀ ਮਨਾਈ ਗਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਦੀ, ਤਾਂ ਉਸ ਮੌਕੇ ਤਲਵੰਡੀ ਸਾਹਿਬ ਲਈ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਲਈ ਵੱਡੀਆਂ ਗ੍ਰਾਂਟਾਂ ਦੇ ਕੇ, ਸੋ ਇਸ ਲਈ ਬਾਕੀ ਜਿਹੜੇ ਪ੍ਰੋਜੈਕਟ ਇੰਨੇ ਨੇ ਕਿ ਜਿਹੜੇ ਇਹਨਾਂ ਕੋਲ ਗਏ ਉਹ ਲੈ ਕੇ ਆਏ। ਹੁਣ ਇਹਨਾਂ ਦੇ ਜਾਣ ਤੋਂ ਬਾਅਦ ਪੂਰੀ ਦੁਨੀਆ ਤੋਂ ਸ਼ੋਕ ਸੁਨੇਹੇ ਆ ਰਹੇ ਨੇ। ਪੰਜਾਬ ਤੋਂ ਲੀਡਰਸ਼ਿਪ ਜਾ ਰਹੀ ਆ, ਇਹਨਾਂ ਦੀ ਆਪਣੀ ਪਾਰਟੀ ਨਾਲ ਸੰਬੰਧਿਤ ਵੀ ਦੂਜੀਆਂ ਪਾਰਟੀਆਂ ਨਾਲ। ਪੰਜਾਬ ਦੇ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਸ ਹੋਰੀ ਕੱਲ ਗਏ ਸੀਗੇ ਪੰਜਾਬ ਸਰਕਾਰ ਵੱਲੋਂ ਮਤਲਬ ਸ਼ਰਧਾਂਜਲੀ ਭੇਟ ਕਰਨ, ਉਹਨਾਂ ਦੇ ਅੰਤਮ ਦਰਸ਼ਨ ਕਰਨ, ਕਿਉਂਕਿ ਮੁੱਖ ਮੰਤਰੀ ਸਾਹਿਬ ਤਾਂ ਆਸਟ੍ਰੇਲੀਆ ਨੇ। ਸੋ ਉੱਥੋਂ ਹੀ ਉਹਨਾਂ ਨੂੰ ਪਤਾ ਲੱਗਾ ਕਿ ਵਾਪਰੀ ਹੈ, ਤੇ ਉੱਥੋਂ ਹੀ ਉਹਨਾਂ ਨੇ ਕਿਹਾ ਕਿ ਜੀ ਕਿ ਭਾਰਤ ਨੂੰ ਬਹੁਤ ਘਾਟਾ ਪੈ ਗਿਆ। ਉੱਥੇ ਹੀ ਉਹਨਾਂ ਨੇ ਤੋਲ ਮੋਲ ਕੇ ਹਿਸਾਬ ਲਾ ਲਿਆ ਕਿ ਬਹੁਤ ਵੱਡਾ ਘਾਟਾ। ਸੋ ਅੱਜ ਦੇਖਦੇ ਹਾਂ ਕਿ ਕੀ ਪੰਜਾਬ ਦੇ ਮੁੱਖ ਮੰਤਰੀ ਇਸ ਮੌਕੇ ਪਹੁੰਚਦੇ ਆ, ਕਿਉਂਕਿ ਇਕਲੌਤੇ ਸਿੱਖ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਵੀ, ਪੰਜਾਬ ਦੇ ਨਾਲ ਸੰਬੰਧ ਹੋਣ ਦੇ ਨਾਤੇ ਵੀ, ਪੰਜਾਬੀ ਹੋਣ ਦੇ ਨਾਤੇ ਵੀ, ਔਰ ਦੇਸ਼ ਦੇ ਇੱਕ ਚੰਗੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਵੀ ਪੰਜਾਬ ਦੇ ਮੁੱਖ ਮੰਤਰੀ ਦਾ ਉੱਥੇ ਜਾਣਾ ਬਣਦਾ। ਸੋ ਬੇਸ਼ੱਕ ਭੋਗ ਤੇ ਚਲੇ ਜਾਣਗੇ, ਪਰ ਕੀ ਹੁਣ ਉਹ ਛੁੱਟੀਆਂ ਵਿਚਾਲੇ ਛੱਡ ਕੇ ਆਉਣਗੇ? ਇਹ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਟਿਕੀਆਂ ਨੇ। ਤੇ ਦੂਸਰਾ, ਭਾਰਤ ਦੀ ਮੌਜੂਦਾ ਸਰਕਾਰ ਦਾ ਰੋਲ ਸਵਾਲਾਂ ਦੇ ਘੇਰੇ 'ਚ ਆ ਗਿਆ, ਉਹਨਾਂ ਦੀ ਭੂਮਿਕਾ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਮਤਲਬ ਇਹਨਾਂ ਦੇ ਪਰਿਵਾਰਕ ਜੀਆਂ ਦੀ, ਮਨਮੋਹਨ ਸਿੰਘ ਜੀ ਹੋਰਾਂ ਦੇ, ਔਰ ਨਾਲ ਦੀ ਨਾਲ ਮਤਲਬ ਕਿ ਜਿਹੜਾ ਕਾਂਗਰਸ ਪਾਰਟੀ ਆ ਉਹਨਾਂ ਦੀ ਇੱਕ ਦਿਲੀ ਇੱਛਾ ਸੀਗੀ ਕਿ ਇਹਨਾਂ ਦਾ ਅੰਤਮ ਸੰਸਕਾਰ ਉਸ ਥਾਂ ਤੇ ਕਰੀਏ ਜਿੱਥੇ ਉਹਨਾਂ ਦਾ ਸਮਾਰਕ ਬਣਨਾ ਹੋਵੇ। ਸੋ ਪਤਾ ਲੱਗ ਰਿਹਾ ਕਿ ਰਾਜਘਾਟ ਤੇ ਅਜੇ ਤੱਕ ਉਹਨਾਂ ਨੂੰ ਥਾਂ ਉਪਲਬਧ ਨਹੀਂ ਕਰਾਈ ਜਾ ਰਹੀ, ਜਾਂ ਉਹ ਕਹਿੰਦੇ ਸੀ ਕਿ ਜੀ ਸੰਸਕਾਰ ਕਰ ਲਓ, ਅਜੇ ਬਾਅਦ ਚੋਂ ਅਸੀਂ ਥਾਂ ਮੁਕਰਰ ਕਰ ਲਾਂਗੇ, ਜਦੋਂ ਕਿ ਸਭ ਦੀ ਇੱਛਾ ਹੈ ਕਿ ਉਹ ਪਹਿਲਾਂ ਹੀ ਮੁਕਰਰ ਹੋਵੇ, ਉੱਥੇ ਹੀ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਵੇ। ਸੋ ਰਾਜਨੀਤਿਕ ਤੌਰ ਤੇ ਪਰਪੱਖ, ਚੁੱਪ ਰਹਿਣ ਵਾਲੇ ਤੇ ਕੰਮ ਬੋਲਣ ਵਾਲੇ ਵਿਅਕਤੀਆਂ 'ਚ ਜਾਣੇ ਜਾਂਦੇ ਡਾਕਟਰ ਮਨਮੋਹਨ ਸਿੰਘ ਹੋਰੀ ਸਾਦਗੀ ਦੇ ਬਹੁਤ ਪ੍ਰਤੀਕ ਰਹੇ ਨੇ, ਔਰ ਆਪਣੇ ਰੀਤੀ ਰਿਵਾਜਾਂ ਤੋਂ, ਆਪਣੇ ਧਰਾਤਲ ਤੋਂ ਜੁੜੇ। ਇਹਦੀਆਂ ਦੋ ਉਦਾਹਰਨਾਂ ਮੇਰੇ ਕੋਲ ਨੇ, ਜੇ ਮੈਂ ਉਸ ਹਵਾਲੇ ਨਾਲ ਜ਼ਿਕਰ ਕਰਾਂ ਤਾਂ, ਕਿ ਜਦੋਂ ਅੰਮ੍ਰਿਤਸਰ ਮਤਲਬ ਕਿ ਆਉਂਦੇ ਨੇ ਦਰਬਾਰ ਸਾਹਿਬ, ਤੇ ਇਹਨਾਂ ਨੂੰ ਜਾਣ ਤੋਂ ਰੋਕ ਦਿੱਤਾ ਜਾਂਦਾ ਕਿ ਤੁਸੀਂ ਨਹੀਂ ਜਾ ਸਕਦੇ ਜਿੱਥੇ ਤੁਹਾਡੀ ਸਿਕਿਉਰਿਟੀ ਹੈ, ਕਿ ਤੁਸੀਂ ਉਸ ਆਪਣੇ ਪਰਿਵਾਰਕ ਜੀਆਂ ਕੋਲ ਨਹੀਂ ਜਾ ਸਕਦੇ। ਤਾਂ ਇਹ ਆਪਣੇ ਬੱਚਿਆਂ ਨੂੰ, ਭਤੀਜੇ ਨੂੰ ਉੱਥੇ ਬੁਲਾਉਂਦੇ ਨੇ, ਤੇ ਉੱਥੇ ਬੁਲਾਉਣ ਤੋਂ ਬਾਅਦ ਉਹ ਉਹਨਾਂ ਨੂੰ ਉਵੇਂ ਹੀ ਸਿਰ ਤੇ ਹੱਥ ਰੱਖ ਕੇ ਜਦੋਂ 500 ਰੁਪਏ ਦਾ ਸ਼ਗਨ ਦਿੰਦੇ, ਉਹ ਸਟੋਰੀ ਮੈਂ ਕਵਰ ਕੀਤੀ ਸੀ। ਤਾਂ ਉਹ ਕਹਿੰਦੇ ਕਿ ਨਹੀਂ, ਅਸੀਂ ਨਹੀਂ ਲੈਣੇ ਜੀ। ਉਹ ਕਹਿੰਦੇ ਨਾ ਪੁੱਤ, ਇਹ ਆਪਣੇ ਸ਼ਗਨ ਹੁੰਦਾ, ਇਹ ਦੇਣਾ ਹੁੰਦਾ। ਤਾਂ ਇਹ ਆਪਣੀਆਂ ਜੜ੍ਹਾਂ ਨਾਲ। ਫਿਰ ਇਸੇ ਤਰ੍ਹਾਂ ਇਹਨਾਂ ਦੇ ਭਰਾਵਾਂ ਦੀਆਂ ਅੰਮ੍ਰਿਤਸਰ ਦੁਕਾਨਾਂ ਰਹੀਆਂ ਨੇ। ਇਹ ਪ੍ਰਧਾਨ ਮੰਤਰੀ ਸੀ ਤੇ ਭਰਾ ਉਸ ਸਮੇਂ ਦੁਕਾਨਾਂ ਕਰ ਰਹੇ ਸੀਗੇ, ਤੇ ਨਗਰ ਨਿਗਮ ਨੇ ਇੱਕ ਮੁਹਿੰਮ ਚਲਾਈ ਕਿ ਜਿਹੜੀਆਂ ਦੁਕਾਨਾਂ ਦੇ ਬਾਹਰ ਬਾਦਰੇ ਕੱਢ ਲਏ ਜਾਂਦੇ ਨੇ, ਥੜੇ ਬਣਾ ਲਏ ਜਾਂਦੇ ਨੇ, ਉਹ ਤੋੜਨੇ ਆ। ਔਰ ਨਗਰ ਨਿਗਮ ਦੇ ਮੁਲਾਜ਼ਮ ਜਦੋਂ ਆਪਣੀ ਕਰੇਨ ਲੈ ਕੇ ਉਹ ਸਾਰਾ ਕੁਝ ਤੋੜਦੇ ਆ ਰਹੇ ਸੀ, ਤੇ ਉਹ ਪਿੱਛੋਂ 8-10 ਦੁਕਾਨਾਂ ਤੋੜ ਕੇ ਆਏ, ਤੇ ਅੱਗੇ ਡਾਕਟਰ ਮਨਮੋਹਨ ਸਿੰਘ ਦੇ ਭਰਾ ਦੀ ਦੁਕਾਨ ਸੀ। ਉਸ ਸਮੇਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ, ਉਹ ਇਹ ਦੁਕਾਨ ਛੱਡ ਕੇ ਅਗਲੀਆਂ ਦੁਕਾਨਾਂ ਤੋੜਨ ਲੱਗ ਪਏ। ਤੇ ਇਹਨਾਂ ਦੇ ਭਰਾ ਅੰਦਰੋਂ ਕਾਊਂਟਰ ਛੱਡ ਕੇ ਛਾਲ ਮਾਰ ਕੇ ਬਾਹਰ ਸੜਕ ਤੇ ਆਏ, ਤੇ ਉਹਨਾਂ ਨਿਗਮ ਵਾਲਿਆਂ ਦੇ ਮਗਰ ਭੱਜੇ ਕਿ ਪਿਛਾਂ ਆਓ, ਇਹ ਸਾਡਾ ਥੜਾ ਵੀ ਤੋੜੋ, ਨਹੀਂ ਤੇ ਦਾਰ ਜੀ ਗੁੱਸੇ ਹੋਣਗੇ ਸਰ। ਇਹ ਇੱਥੇ ਤਾਂ ਸਾਡਾ MC ਪੰਚ ਨਹੀਂ ਮਾਣ ਹੁੰਦਾ, ਉਹਦੇ ਘਰ ਦੇ ਰਿਸ਼ਤੇਦਾਰ ਨਹੀਂ ਮਾਣ ਹੁੰਦੇ। ਤੇ ਦੂਸਰੇ ਪਾਸੇ ਇਹ ਦੋ ਪ੍ਰਤੀਕ ਨੇ ਕਿ ਉਹ ਆਪਣੀਆਂ ਰਵਾਇਤਾਂ ਨਾਲ ਵੀ ਜੁੜੇ ਰਹੇ ਔਰ ਸੱਚਾਈ ਨਾਲ ਵੀ ਜੁੜੇ ਰਹੇ। ਇਹ ਸਪਸ਼ਟ। ਸੋ ਯਾਦ ਕੀਤੇ ਜਾਂਦੇ ਰਹਿਣਗੇ ਆਪਣੀ ਸਾਦਗੀ ਲਈ, ਆਪਣੇ ਕੰਮਾਂ ਲਈ। ਬਿਲਕੁਲ। ਇੱਕ ਵਾਰੀ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ 'ਚ ਦੀਪਕ ਜੀ ਕਿਹਾ ਸੀ, ਹਿਸਟਰੀ ਵਿਲ ਬੀ ਕਾਈਂਡਰ ਟੂ ਮੀ, ਵੀ ਕੀ ਇਤਿਹਾਸ ਦਿਆਲੂ ਹੈ ਇਹਨਾਂ ਤੇ। ਬਿਲਕੁਲ। ਸੋ ਜਿੱਦਾਂ ਆਪਾਂ ਦੇਖਦੇ ਹਾਂ, ਸੋ ਉਹ ਡਿਫਰੈਂਟ ਗੱਲ ਆ ਵੀ ਮੋਦੀ ਹੋਣੀ ਜੋ ਕਰ ਰਹੇ ਨੇ, ਉਹ ਪਤਾ ਹੈ ਕਿ ਇਸ ਕਤਾਰ 'ਚ ਸਭ ਨੇ ਜਾਣਾ, ਵਾਰੀ ਉਹਨਾਂ ਦੀ ਵੀ ਆਉਣੀ ਹੈ, ਵਾਰੀ ਸਭ ਦੀ ਆਉਣੀ ਹੈ। ਬਿਲਕੁਲ। ਉਸ ਦੇ ਬਾਵਜੂਦ ਵੀ ਬੰਦਾ ਪਤਾ ਨਹੀਂ ਕਿਉਂ ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਂਦਾ। ਇਹ ਅਫਸੋਸਜਨਕ ਹੈ। ਉਹ ਸਰਕਾਰ ਦਾ ਵਤੀਰਾ ਚੰਗਾ ਨਹੀਂ। ਜੀ।